पंजाबी कहानी धरती दिल दरिया। लिखारी इफ्तिखार वड़ैच कालरवी। आवाज़ अजमल सिकंदरी। वड्डा दरिया डूंगे पानी खिलारवां पसारा, ना चनाऊं पर अखीवे चंदर भागा। माई हस्सां आखे इदा पानी चंद तो लैंदा, अगो बाबा रखा गवेड़ कढ़दा नहीं। इदे पानी चीन दे मुल्कों टुर के गुजरातों गुजरदे ने। बाबा ईसा आखे मैं अपने वड़कियां कोलों सुनिया है कि साडे भी पुरखां दे समयां कठाड़े दे चंदल घाट तो लग के वजीराबाद दे तीकर हर पासे पाणीओ पानी आंदा। वरे दा बहुता समा ते किसे दी भी दरिया दे पाणीए विच हाठ ही न लगनी। चीनों टुरदे इन्हां वड्डे पाणीआं दियां चढ़दियां लांदियां कदियां ते बड़े बड़े पिंड पिंड के बड़ियां बड़ियां वड्डियां महान हकूमतां ते सल्तनतां। अजिहियां हकूमतां ते सल्तनतां जिन्हां दा दूजे सारे हिंद सिंध चीन रूम शाम अंदर कोई जोड़ ही ना नज़री पवे, ਜਿਹੜੀਆਂ ਆਲ ਦੁਆਲੇ ਨਾਲ ਜੁੜੀਆਂ ਵੀ ਹੋਈਆਂ ਪਰ ਆਪਣੇ ਘਰੋਕੀ ਕਾਰ ਵਸਿਆਰਾਂ 'ਚ ਆਜ਼ਾਦ ਤੇ ਆਪ ਹੁਦਰੀਆਂ। 100 ਦਰਿਆਵਾਂ ਵਾਲੇ ਸ਼ਾਇਰ ਦੇ ਸਾਹਮਣੇ ਦਰਿਆਓ ਪਾਰ ਉਰਲੇ ਮਣੇ ਜੱਟਾਂ ਦੇ ਦੋ ਮਸ਼ਹੂਰ ਪਿੰਡ, ਇੱਕ ਨਾਂ ਇੱਕ ਹੀ ਖੇਸ਼ ਕਬੀਲੜਾ ਤੇ ਪਿੰਡ ਦੋ, ਬੁੱਢਾ ਜੱਟਗੜ੍ਹ ਤੇ ਨਿੱਕਾ ਜੱਟਗੜ੍ਹ। ਦਾਦੇ ਪੋਤਰੇ ਦੀ ਯਾਦ ਵਿੱਚ ਵਸਣ ਵਾਲੇ ਇਹ ਦੋਵੇਂ ਪਿੰਡ ਸਦੀਆਂ ਤੋਂ ਚੌਲੋਕੇ 'ਚ ਆਪਣੀ ਇੱਕ ਅੱਡ ਸਿਆਣ ਦੇ ਮਾਲਕ ਸਨ, ਜਿੱਥੇ ਇੱਥੇ ਦੇ ਗੱਭਰੂ ਬੇਲੇ ਦੇ ਦੁਲਾਰੇ ਤੇ ਪਾਣੀਆਂ ਦੇ ਤਾਰੇ ਆਏ। ਇੰਜੇ ਨਿੱਕੇ ਤੇ ਬੁੱਢੇ ਜੱਟਗੜ੍ਹ ਦੀਆਂ ਰੰਨਾਂ ਵੀ ਅਤ ਚੰਚਲ ਹਰਨੀਆਂ, ਜੋ ਦਿਨੇ ਡਰਨ ਬਲਾਈ ਥੀਂ ਪਰ ਰਾਤੀ ਨਦੀ ਤਰੇਣ। ਇੱਥੋਂ ਦੇ ਬੰਦੇ ਬੜੇ ਸਿਆਣੇ ਗਵੇੜੂ ਤੇ ਪੜਿਹਾਰ ਤੇ ਪ੍ਰਾਗਲ ਤੇ ਤੀਵੀਆਂ ਬਹੁ ਸੁਗੜ ਤੇ ਸੁਲਖਣੀਆਂ, ਪਰ ਵਿੱਚੋਂ ਕੁਝ ਸੰਜੋੜੀਆਂ ਵੀ। ਵੱਡੇ ਪਾਣੀਏ ਦੀ ਦੰਦੀ ਹੋਣ ਸੁਲਗੋਂ ਇਸ ਜ਼ਿਮੀ 'ਚ ਹਰ ਇੱਕ ਫਸਲ ਉੱਠ ਕੇ ਆਵੇ। ਕਣਕ ਮਕਈ ਬਾਜਰਾ ਕਪਾਹ ਚਰੀ ਕਮਾਦ ਹਰ ਇੱਕ ਜਿਨਸ ਖੁੱਲੀ ਤੇ ਰਜਵੀਂ। ਗੁਲਾਬੀ ਰੁੱਤਾਂ ਵਸਤਾਂ ਦੇ ਢੇਰ, ਭਰੇ ਬੜੋਲੇ ਦੁੱਧ ਪੁੱਤਰ ਦੀ ਖੈਰ ਤੇ ਉੱਚੇ ਸ਼ਮਲੇ। ਮੁਗਲੀ ਕਾਲ ਤੋਂ ਲੱਗੀ ਆ ਰਹੀ ਮਨਸਬਦਾਰੀ ਦੀ ਸ਼ਾਨੋ ਸ਼ੌਕਤ ਮਾਣਨ ਵਾਲਾ ਤੇ ਨਿੱਕੇ ਵੱਡੇ ਜੱਟਗੜ੍ਹਾਂ ਦਾ ਸਭ ਤੋਂ ਵੱਡਾ ਜ਼ਿਮੀਦਾਰ ਤੇ ਚੌਧਰੀ ਚੂੜ ਖਾਂ ਵੀ ਆਪਣੀ ਹਵੇਲੀ ਦੇ ਮੋਖਲੇ ਸਾਰੇ ਵਿਹੜੇ ਵਿਚਕਾਰ ਉਸਰੇ ਹੋਏ ਉਸ ਚਬੂਤਰੇ ਦਾ ਪੀੜੀਵਾਨ ਸੀ, ਜਿਸ ਚਬੂਤਰੇ ਥੱਲੇ ਸਰਕਾਰਾਂ ਦੇ ਉਹਨਾਂ ਆਕੀਆਂ ਦੀਆਂ ਖੋਪੜੀਆਂ ਦਾ ਢੇਰ ਸੀ, ਜਿਨ੍ਹਾਂ ਨੂੰ ਚੂੜ ਖਾਂ ਦੇ ਵਡਕੇ ਆਪਣੇ ਘਰੇ ਵਿੱਚ ਲਿਆ ਕੇ ਅੱਡ ਸਮਿਆਂ 'ਚ ਆਪਣੀ ਮਨਸਬਦਾਰੀ ਪੀੜੀ ਕਰਦੇ ਰਹੇ ਸਨ। ਇਹ ਜ਼ਿਮੀ ਹਰ ਰੰਗ ਦੀ ਫਸਲ ਨੂੰ ਮੰਨੇ, ਰਿਜ਼ਕ 'ਚ ਵਧੋਤਰੀ ਹੋਈ ਤੇ ਇੱਥੇ ਗਜ਼ਾਈ ਅਜਨਾਸ ਦੀ ਮੰਡੀ ਦੀ ਲੋੜ ਪੈ ਗਈ। ਜ਼ਿਮੀ ਦੇ ਮਾਲਕ ਤੇ ਚੌਧਰੀ ਜੱਟ, ਪਰ ਸ਼ਾਹੂਕਾਰਾ ਹੱਟ ਬਾਣੀਏ ਖੱਤਰੀਆਂ ਦੇ ਹੱਥ। ਮਨਸਬਦਾਰਾਂ ਦੀ ਉੱਚੀ ਹਵੇਲੀ ਤੋਂ ਅੱਡ ਕਈ ਘਰਾਂ ਤੇ ਟੱਬਰਾਂ ਦੀਆਂ ਆਪਣੀਆਂ ਆਪਣੀਆਂ ਪੱਕੀਆਂ ਇੱਟਾਂ ਵਾਲੀਆਂ ਹਵੇਲੀਆਂ। ਲੋਕ ਵਿੱਚ ਕਈ ਸਾਂਝੇ ਦਾਰੇ ਤੇ ਸਰਾਵਾਂ ਬੌਲੀਆਂ ਤੇ ਤਲਾਈਆਂ ਦੀ ਹੋਂਦ ਸੀਗੀ। ਮਸੀਤਾਂ ਭਾਵੇਂ ਚੁਖੇਰੀਆਂ, ਪਰ ਮੰਦਰ ਤੇ ਗੁਰੂ ਅਸਥਾਨ ਵੀ ਆਪਣੀ ਆਪਣੀ ਥਾਵੇਂ ਆਨ ਸ਼ਾਨ ਨਾਲ ਖਲੋਤੇ। ਪਿਪਲਾਂ ਬੋੜਾਂ ਨੇ ਪਿੰਡ ਦੁਆਲੇ ਹਨੇਰ ਘਤਿਆ ਹੋਇਆ ਸੀ। ਇਹਨਾਂ ਪਿਪਲਾਂ ਬੋੜਾਂ ਥੱਲੇ ਮਜ਼ਾਰ ਤੇ ਸਾਧ ਡੇਰੇ। ਪਿੰਡ ਦੇ ਨਾਲ ਇੱਕ ਪ੍ਰਾਚੀਨ ਯੁੱਗਾਂ ਤੋਂ ਕਸ਼ਮੀਰੋਂ ਟੁਰਦੀ ਡਗਰ। ਇਸ ਕਾਰਵਾਨੀ ਬਾਈ ਦੇ ਇੱਕ ਪਾਸੇ ਜਟਾਤਰ ਤੇ ਦੂਜੇ ਪਾਸੇ ਗੋਜਰੀ। ਇਹ ਨਿੱਕੀ ਸਾਰੀ ਪਤਲੀ ਪਤੰਗ ਲੀਕ ਇਹਨਾਂ ਦੋ ਅਣਭੌਂਦ ਖਾਨਦਾਨਾਂ ਵਿਚਕਾਰ ਸੀਮਾ ਬਣੀ ਹੋਈ ਸੀ। ਉਂਝ ਡਾਂਗਰੀ ਮਾਲ ਚੁਗਾਉਂਦੇ ਅਕਸਰ ਇਹ ਹੱਦਬੰਦੀ ਭੁੱਲ ਵੀ ਜਾਂਦੇ। ਚੂੜ ਖਾਂ ਤੇ ਛੜਾ ਚੁਧਰਾ ਦਾ ਮਰਤਬਾ ਹੀ ਸਿਰੇ ਚਾਈ ਫਿਰਦਾ ਸੀ, ਪਰ ਬਕਾਇਆ ਸਾਰੇ ਪਿੰਡ ਨਾਜੀ ਨੂੰ ਹੀ ਪਾਣੇ ਪੈਂਦੇ। ਭਾਵੇਂ ਉਹਦੇ ਥੱਲੇ ਕਾਮਿਆਂ ਦੀ ਪੂਰੀ ਇੱਕ ਫੌਜ ਸੀ, ਪਰ ਨਾਜੀ ਦੇ ਹੱਬੇ ਵੇਲੇ ਦੇ ਧਿਆਨ ਦੱਪੇ ਤੋਂ ਬਗੈਰ ਇਹ ਸਾਰੀ ਨਫਰੀ ਬਿਕਾਰ ਸੀ। ਇੰਨੀ ਵੱਡੀ ਵਾਹੀ ਬੀਜੀ ਤੇ ਏਡੇ ਵੱਡੇ ਵਗ ਦੇ ਹੁੰਦਿਆਂ ਨਾਜੀ ਨੂੰ ਕਿਸੇ ਨੇਕੀ ਬਦੀ ਮਤਬਲ ਖੁਸ਼ੀ ਗਮੀ ਤੇ ਪੁੱਜਣ ਦੀ ਟਾਂਗ ਵੀ ਨਾ ਲੱਗਣੀ। ਉਸ ਜੱਦ ਦੀ ਸੁਰਤ ਸੰਭਾਲੀ ਸੀ, ਆਪ ਨੂੰ ਖੂਹੇ ਤੇ ਹੀ ਡਿੱਠਾ ਸੀ। ਈਦ ਦੀਆਂ ਸੇਵੀਆਂ ਵੀ ਜੇ ਉਸ ਗਾਦੀ ਚੜੇ ਨੂੰ ਪੁੱਜ ਜਾਣ ਤਾਂ ਉਸ ਲੋਕ ਕਿਵੇਂ ਜਾਣਾ। ਚੂੜ ਖਾਂ ਦਾ ਮਨ ਤਾਂ ਇਹੋ ਹੀ ਹੈ ਹੀ ਪਈ ਨਾਜੀ ਕੁਆਰਾ ਹੀ ਰਹਿ ਜਾਵੇ, ਫੇਰ ਹੀ ਮੇਰੀ ਸੁਲਤਾਨ ਸੁੱਖ ਨਾਲ ਚੁਧਰਾ ਕਰ ਸਕੇਗੀ। ਪਰ ਭਲਾ ਹੋਵੇ ਨਾਜੀ ਦੀ ਬੇਬੇ ਮੁਖੀ ਦਾ, ਜਿਹੜੀ ਮਰਦਿਆਂ ਵੀ ਆਪਣੇ ਦੂਜੇ ਲਾਲ ਨੂੰ ਪਿੰਡ ਦੇ ਹੀ ਹਿੱਕ ਮਰੇੜੇ ਜੇ ਵਾਈ ਵਾਣ ਦੀ ਭੈਣੂ ਨਾਲ ਗੰਢ ਤਰੋਪ ਗਈ। ਚੂੜ ਖਾਂ ਇਸ ਕੰਮੇ ਵਿੱਚ ਰਾਜ਼ੀ ਤੇ ਉੱਕਾ ਨਹੀਂ ਸੀ, ਪਰ ਬੇਬੇ ਅੱਗੇ ਉਹ ਵੀ ਨਾ ਕੁਸਕਿਆ। ਬੇਲੇ ਵਾਲੇ ਖੂਹ ਤੇ ਬਹਾਰ ਆ ਗਈ।
ਡੂੰਘੇ ਖੂਹੋਂ ਮਿੱਟੀ ਦੀਆਂ ਟਿੰਡਾਂ ਜਦ ਪਾਣੀ ਬਾਹਰ ਸੱਟਦੀਆਂ ਤੇ ਹਯਾਤੀ ਦੀ ਇੱਕ ਨਵੀਂ ਉਮੰਗ ਪੁੰਗਰ ਪੈਂਦੀ। ਉਸ ਵਰੇ ਦਰਿਆ ਵਿੱਚ ਪਾਣੀ ਵੀ ਪਰੋਕੇ ਨਾਲੋਂ ਵਧੇਕ ਸੀ। ਖੇਤੀ ਵੀ ਇੰਜ ਉੱਠੀ ਜਿਵੇਂ ਉੱਠਣ ਦਾ ਹੱਕ ਹੁੰਦਾ ਏ। ਵਸਤਾਂ ਦੇ ਬੋੜ ਲੱਗ ਗਏ, ਕੁੜਾਂ 'ਚ ਉਸਰੇ ਮਿੱਟੀ ਦੇ ਭੜੋਲੇ ਭਰ ਗਏ, ਭੋਏ ਵਾਣਾ ਦੇ ਮੁਖੜੇ ਵਰੇ ਮਗਰੋਂ ਚਾਮਲੇ ਨਾਲ ਤਪ ਗਏ। ਨਾਜੀ ਵੀ ਮੁਰਾਦਾਂ ਮੰਗਣ ਲੱਗਾ। ਰੱਬ ਚਾਹਿਆ ਤੇ ਨਾਜੀ ਦੀ ਵਹੁਟੀ ਦੇ ਪੈਰ ਭਾਰੇ ਹੋ ਗਏ। ਵਰੇ ਵਿੱਚ ਇੱਕ ਮਹੀਨਾ ਜੇਠੇ ਦਾ ਵੀ ਆਉਂਦਾ ਏ। ਜੇਠ ਦੇ ਅੰਤਲੇ ਦਿਹਾੜੇ ਸੇਕ ਸਖਰਾਂ ਤੇ ਪਰ ਰਾਤੀ ਕੱਦੀ ਦੇ ਪਿੰਡਾਂ ਵਿੱਚ ਕੋਠਿਆਂ ਉੱਤੇ ਚੜ੍ਹ ਕੇ ਸੁੱਤੇ ਲੋਕਾਂ ਨੂੰ ਠੰਡ ਲੱਗ ਪੈਣੀ ਤੇ ਉਹਨਾਂ ਖੇਸ ਉੱਤੇ ਕਰ ਲੈਣੇ। ਜੇਠ ਦੇ ਉਹਨਾਂ ਅੰਤਲੇ ਦਿਨਾਂ ਦੀ ਇੱਕ ਰਾਤ ਦਾ ਜ਼ਿਕਰ ਹੈ ਕਿ ਨਾਜੀ ਦੀ ਵਹੁਟੀ ਨੂੰ ਬਾਲ ਜੰਮਣ ਦਾ ਵੇਲਾ ਹੋ ਗਿਆ। ਸ਼ਾਦੋ ਮਾਛਣ ਨੂੰ ਵਹੁਟੀ ਸਾਂਭਣ ਲਈ ਸੱਦਿਆ ਗਿਆ। ਜਦ ਦਾਈ ਹਵੇਲੀ ਆਈ ਤੇ ਚੌਧਰੀ ਝੂੜ ਖਾਂ ਡਿਉੜੀ ਵਿੱਚ ਹੀ ਹੁੱਕੇ ਦੀ ਗੁੜ ਲਾਈ ਹੋਈ ਸੀ। ਦਾਈ ਨੂੰ ਦੂਰੋਂ ਹੀ ਵੇਖ ਕੇ ਉਸ ਆਪਣੇ ਕੋਲ ਖਲੋਤੇ ਬੈਠੇ ਹੋਏ ਨੌਕਰਾਂ ਨੂੰ ਉੱਥੋਂ ਖਿਸਕਣ ਦਾ ਇਸ਼ਾਰਾ ਕੀਤਾ। ਉਹਦੇ ਕੋਲੋਂ ਸਲਾਮ ਚੌਧਰੀ ਕਹਿ ਕੇ ਲੰਘਣ ਲੱਗੀ ਤੇ ਚੌਧਰੀ ਨੇ ਉਹਨੂੰ ਕੋਲ ਆਉਣ ਦੀ ਸੈਣੀ ਕੀਤੀ। ਉਹ ਨੇੜੇ ਹੋਈ ਤੇ ਚੌਧਰੀ ਨੇ ਉਹਨੂੰ ਗੁੱਤੋਂ ਫੜ ਕੇ ਉਹਦੇ ਕੰਨੇ ਕੋਲ ਮੂੰਹ ਖੜ ਕੇ ਆਖਿਆ, ਨਾਜੀ ਦਾ ਬਾਲ ਜਿਉਂਦਾ ਜੰਮਿਆ ਤੇ ਮਾਛੀਓ ਤੁਹਾਡੇ ਬਾਲ ਜਿਉਂਦੇ ਨਾ ਰਹਿਣ ਦੇ। ਚੱਲ ਜਾ, ਦਫਾ ਹੋ ਜਾ ਮੇਰੀਆਂ ਨਿਗਾਹਾਂ ਤੋਂ। ਦਾਈ ਵਹੁਟੀ ਵਾਲੇ ਅੰਦਰ ਵੜੀ। ਉੱਥੇ ਹੋਰ ਵੀ 2-4 ਬੀਬੀਆਂ। ਵਹੁਟੀ ਉਹਨਾਂ ਚੂਹਾਂ ਸਵਾਣੀਆਂ ਦੇ ਸੰਭਾਲਿਆਂ ਵੀ ਨਾ ਸੰਭਲੇ। ਮਲੂਕ ਜੇ ਜਿੰਦੜੀ ਪੱਕੀ ਹਵੇਲੀ ਦੇ ਇੱਕ ਕਮਰੇ ਵਿੱਚ ਚੀਕਾਂ ਮਾਰੇ। ਦਾਈ ਨੇ ਸਭ ਸਵਾਣੀਆਂ ਨੂੰ ਬਾਹਰ ਕੱਢ ਕੇ ਅੰਦਰੋਂ ਕੁੰਡਾ ਮਾਰ ਦਿੱਤਾ। ਵਹੁਟੀ ਦੇ ਪੁੱਤ ਢੀਜਾ, ਪਰ ਆਪ ਉਹ ਪੁੱਤ ਦਾ ਮੂੰਹ ਵੇਖਿਓ ਅਬਲੀ ਮੌਤ ਦੇ ਮੂੰਹੇ ਜਾ ਡਿੱਗੀ। ਚੰਨ ਵਰਗਾ ਪੁੱਤਰ ਤੇ ਮੋਈ ਮਾਂ ਨੂੰ ਸਾਹਮਣੇ ਵੇਖਿਆ ਦਾਈ ਨੂੰ ਅੰਦਰੋਂ ਰੁੱਗ ਭਰੀ ਚਾਹ। ਪਰ ਉਸੇ ਵੇਲੇ ਉਹਨੂੰ ਹਵੇਲੀ ਦੀ ਡਿਉੜੀ ਵਿੱਚ ਬੈਠਾ ਚੌਧਰੀ ਝੂੜ ਤੇ ਉਹਦਾ ਬਖਸ਼ਿਆ ਹੋਇਆ ਤਰਟ ਚੇਤੇ ਆ ਗਿਆ। ਨੌ ਮੌਲੂਦ ਨੂੰ ਉੱਥੇ ਅੰਦਰੇ ਇੱਕ ਸਾਫ਼ ਸੁਥਰੇ ਲੀੜੇ ਵਿੱਚ ਲਵੇਟ ਕੇ ਆਪਣੀ ਚਾਦਰ ਉੱਲੇ ਲੁਕਾਇਆ ਤੇ ਕੁੰਡ ਖੋਲ ਕੇ ਬਾਹਰ ਬਰਾਂਡੇ 'ਚ ਆ ਗਈ। ਰਾਤ ਦਾ ਹਨੇਰਾ ਹੋਰ ਗੂੜਾ ਹੋ ਚੁੱਕਿਆ ਸੀ। ਬਰਾਂਡੇ ਦੇ ਇੱਕ ਥਾਵੇਂ ਬਣੇ ਆਲੇ 'ਚ ਬਲਦੇ ਦੀਵੇ ਦੀ ਫਿੱਕੀ ਜਿਹੀ ਚਾਨਣੀ ਥੱਲੇ ਬੈਠੀਆਂ ਘਰੇ ਦੀਆਂ ਔਰਤਾਂ ਦਾਈ ਨੂੰ ਬਾਹਰ ਨਿਕਲਦਿਆਂ ਵੇਖ ਕੇ ਉਹਦੇ ਦੁਆਲੇ ਹੋਈਆਂ ਤੇ ਉਹਨੇ ਅੱਗੋਂ ਆਖਿਆ ਕਿ ਮੋਈ ਹੋਈ ਕੁੜੀ ਜੰਮ ਕੇ ਆਪੂ ਵੀ ਅਗਲੇ ਪਾਸੇ ਲੱਗੀ ਗਈ ਏ। ਤੁਸੀਂ ਉਹਨੂੰ ਸਾਂਭੋ ਤੇ ਮੈਂ ਇਹਨੂੰ ਕਿਧਰੇ ਦਬ ਕੇ ਆਉਣੀ ਆ। ਸਵਾਣੀਆਂ ਅੰਦਰ ਵੜੀਆਂ ਤੇ ਦਾਈ ਬਾਹਰ ਨੂੰ ਖਿਸਕੀ। ਸ਼ੁਕਰ ਏ ਮੋਇਆ ਚੌਧਰੀ ਵੀ ਡਿਉੜੀ ਵਿੱਚ ਨਾ ਟਕਰਿਆ। ਢਲਦੀ ਰਾਤੀ ਸ਼ਾਦੋ ਉਸ ਅੱਲਾ ਦੇ ਜੀ ਨੂੰ ਆਪਣੇ ਸੀਨੇ ਨਾਲ ਲਾਈ ਆਪਣੇ ਵਿਹੜੇ ਵੜੀ। ਉਹਦਾ ਜਣਾ ਵਿਹੜੇ ਦੇ ਵਿਚਕਾਰ ਭਾਵੇਂ ਲੰਮਾ ਪਿਆ ਹੋਇਆ ਸੀ, ਪਰ ਹੁੱਕੇ ਦੀ ਨੜੀ ਉਹਦੇ ਮੂੰਹੇ ਵਿੱਚ ਹੀ ਆਈ। ਸ਼ਾਦੋ ਦੇ ਪੈਰਾਂ ਦੀ ਆਵਾਜ਼ ਨਾਲ ਗਨੀਏ ਮੱਛੀ ਅੱਖ ਪੁੱਟੀ। ਸ਼ਾਦੋ ਨੇ ਉਹਦੀ ਪਵਾਂਦੀ ਬਹਿ ਕੇ ਜਦੋਂ ਬੁੱਕਲ 'ਚੋਂ ਬੱਚਾ ਕੱਢਿਆ ਤੇ ਇੰਜ ਜਿਵੇਂ ਵਿਹੜੇ ਵਿੱਚ ਚਾਨਣ ਹੋ ਗਿਆ ਹੋਵੇ। ਗਨੀਆ ਤਰਠ ਨਾਲ ਮੰਜੀ ਤੇ ਉੱਠ ਕੇ ਬਹਿ ਗਿਆ ਤੇ ਐਵੇਂ ਜਲਿਆਂ ਹਰ ਨੌ ਮੌਲੂਦ ਨੂੰ ਵੇਖੀ ਜਾਏ, ਨਾ ਬੋਲੇ ਨਾ ਚਾਲੇ, ਬਸ ਬੁਟਰ ਆਪਣੀ ਤੀਵੀਂ ਤੇ ਚੌਧਰੀਆਂ ਦੇ ਬਾਲ ਨੂੰ ਤੱਕੀ ਜਾਵੇ। ਸ਼ਾਦੋ ਨੂੰ ਸਾਰੀ ਹਕੀਕਤ ਦੱਸੀ ਤੇ ਨਾਲੇ ਤਰਲਾ ਕੀਤਾ, ਅਸਾਂ ਵੀ ਕੱਲ ਰੱਬ ਦੇ ਹਜ਼ੂਰ ਪੇਸ਼ ਹੋਣਾ ਏ। ਇਹ ਮਹਾਪਾਪ ਕਿਵੇਂ ਸਾਡੀ ਖੁਲਾਸੀ ਹੋਣ ਦੇ ਸੀ। ਗਨੀਆਂ ਤੂੰ ਸਵੇਰੇ ਨਮਾਜ਼ ਵੇਲੇ ਤੋਂ ਵੀ ਪਹਿਲੋਂ ਜੱਟਗੜ੍ਹ ਦੇ ਬਨਿਓ ਦੁਰਾਡਾ ਕਿਸੇ ਬਸਤੀ ਦੇ ਚੁਰਾਹੇ ਵਿੱਚ ਰੱਖ ਆਵੀਂ। ਖਬਰੇ ਕਿਸੇ ਕਰਮਾਂ ਵਾਲੇ ਦੀ ਨਿਗਾਹ ਇਹਦੇ ਤੇ ਪੈ ਜਾਵੇ ਤੇ ਇਹ ਬਚ ਜਾਵੇ। ਨਾਲੇ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੱਖੇ। ਸ਼ਾਦੋ ਦੀ ਸਾਰੀ ਸੁਣ ਕੇ ਗਨੀਆਂ ਬੋਲਿਆ, ਤੂੰ ਇਸ ਨੂੰ ਚੋਇਆ ਦੁੱਧੇ ਦਾ ਚੁੰਗਾ ਖਾਂ ਤੇ ਹੁਣੇ ਮੈਂ ਇਹਨੂੰ ਲੈ ਕੇ ਵਿਦਿਆ ਹੁੰਨਾ। ਹਨੇਰੇ ਦੀ ਚਾਦਰ ਤੇ ਪਾਟਣ ਵਾਲੀ ਏ। ਗਨੀਆਂ ਅੰਦਰ ਵੜਿਆ ਤੇ ਆਪਣੀ ਚਾਦਰ ਤੇ ਕੁਹਾੜੀ ਲੈ ਕੇ ਬਾਹਰ ਨਿਕਲ ਆਇਆ ਤੇ ਆਪਣੀ ਸਵਾਣੀ ਕੋਲੋਂ ਬਾਲ ਲੈ ਕੇ ਰਾਹ ਪੈ ਗਿਆ। ਪਹਿਲਾਂ ਉਹ ਜੱਟਗੜ੍ਹ ਦੇ ਰਕਬੇ 'ਚੋਂ ਬਾਹਰ ਹੋਇਆ, ਫਿਰ ਉਸ ਕਸ਼ਮੀਰੋਂ ਗੁਜਰਾਤ ਵੱਡੀ ਸੜਕੇ ਨੂੰ ਪਾਰ ਕੀਤਾ। ਉਹ ਰੱਬ ਨੂੰ ਯਾਦ ਕਰਦਾ ਟੁਰਦਾ ਲਗਾ ਗਿਆ। ਜਟਾਤਰ ਨੂੰ ਪਿਛਾਂ ਛੱਡ ਉਹ ਗੋਜਰੀ ਦੇ ਅੰਦਰ ਵੜਦਾ ਗਿਆ। ਇੱਕ ਪਿੰਡ ਦੀਆਂ ਪੈੜੀਆਂ 'ਚੋਂ ਲੰਘ ਰਿਹਾ ਸੀ ਕਿ ਉਸ ਪਿੰਡ ਦੀ ਮਸੀਤੀ ਦੇ ਮੀਆਂ ਦੀ ਬਾਂਗ ਉਹਦੇ ਕੰਨੀ ਪਈ। ਗੁੱਜਰ ਆਪਣੇ ਡੰਗਰ ਕੁੜਾਂ 'ਚੋਂ ਕੱਢ ਕੇ ਪਿੰਡੋਂ ਬਾਹਰ ਆਪਣੀਆਂ ਬਹਿਕਾਂ ਵੱਲ ਹੱਕ ਰਹੇ ਸਨ। ਨੂੰਹਾਂ ਧੀਆਂ ਬਾਹਰ ਬਹਿਣ ਲਈ ਨਿਕਲ ਆਈਆਂ ਸਨ। ਗਨੀਆਂ ਇਨ ਹਾਲਾਂ ਚੋਖਾ ਚਿਰ ਉੱਥੇ ਖਲੋਤ ਵੀ ਨਹੀਂ ਸੀ ਕਰ ਸਕਦਾ। ਭਾਵੇਂ ਉਹ ਨੇਕੀ ਦਾ ਹੀ ਕਰ ਰਿਹਾ ਸੀ, ਪਰ ਲੋਕਾਂ ਨੂੰ ਤੇ ਉਸ ਦੇ ਭੇਦ ਦੀ ਸਾਰ ਨਹੀਂ। ਜਿਹੜੇ ਬੰਨੇ ਤੇ ਉਹ ਖਲੋਤਾ ਹੋਇਆ ਸੀ ਉਹਦੇ ਤੇ ਸਵਾਣੀਆਂ ਨੂੰ ਆਉਂਦਾ ਵੇਖ ਉਸ ਮਲਕੜੀ ਲੀੜੇ 'ਚ ਲੇਟੇ ਕਾਕੇ ਨੂੰ ਬੰਨੇ ਦੇ ਥੱਲੇ ਜ਼ਿਮੀ 'ਚ ਰੱਖਿਆ ਤੇ ਆਪ ਉੱਥੋਂ ਖੁਰੀ ਵੱਢ ਲਈ। ਜਾੜੇ ਲਈ ਨਿਕਲੀਆਂ ਜਨਾਨੀਆਂ ਬੱਚੇ ਦੀ ਚੀਕ ਸੁਣੀ ਤੇ ਉਹਨਾਂ ਦਾ ਤਰਾਹ ਨਿਕਲ ਗਿਆ।